व्यूअर्स वेलकम बैक टू प्रोग्राम। सो व्यूअर्स अड़े वाले प्रोग्राम ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਨਜ਼ਮਾਂ ਸ਼ੇਅਰ ਕਰਦੇ ਹਾਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਇੱਕ ਨਜ਼ਮ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਦਾ ਅਨੁਮਾਨ ਹੈ ਉੱਠੋ ਮੇਰੇ ਮੁਲਕ ਪੰਜਾਬ ਦੇ ਲੋਕੋ ਉੱਠੋ ਖਾਲਿਸਤਾਨ ਦੀ ਸੱਜਰੀ ਸਵੇਰ ਤੁਹਾਡੀ ਇੰਤਜ਼ਾਰ ਕਰ ਰਹੀ ਹੈ। ਸੋ ਇਸ ਵਾਰੀ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਰਦਾਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਲਗਾਤਾਰਤਾ ਨਾਲ ਸਾਡੇ ਇਸ ਫਰਾਈਡੇ ਦੇ ਪ੍ਰੋਗਰਾਮ ਲਈ ਨਜ਼ਮ ਭੇਜਦੇ ਨੇ। ਅੱਛਾ, ਉਹਨਾਂ ਦੀ ਜਿਹੜੀ ਇਹ ਨਜ਼ਮ ਅੱਜ ਅਸੀਂ ਸ਼ੇਅਰ ਕਰ ਰਹੇ ਹਾਂ, ਰਾਈਜ਼ ਮਾਈ ਕੰਟਰੀਮੈਨ ਰਾਈਜ਼, ਏ ਕਾਲ ਟੂ ਦਾ ਯੂਥ ਆਫ ਪੰਜਾਬ। ਇਹ ਰਿਲੇਟਿਵਲੀ ਥੋੜ੍ਹੇ ਜਿਹੇ ਫ੍ਰੀ ਵਰਸ ਦੇ ਵਿੱਚ ਹੈ, ਜਿਵੇਂ ਪੰਜਾਬੀ 'ਚ ਖੁੱਲ੍ਹੀ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ, ਉਹ ਉਸ ਦੇ ਜਨਮਦਾਤਾ ਨੇ। ਯੂਜਲੀ ਇਹਨਾਂ ਦੀ ਨਜ਼ਮ ਰਾਈਮ ਵਾਲੀ ਹੁੰਦੀ ਹੈ, ਲੇਕਿਨ ਇਹਦੇ 'ਚ ਕਿਉਂਕਿ ਲੈਂਗੁਏਜ ਵੀ ਬੜੀ ਸਿੰਪਲ ਹੈ, ਮੈਂ ਉਸ ਦੇ ਪੈਰਾਗ੍ਰਾਫਸ ਨੂੰ ਦੁਬਾਰਾ ਨਹੀਂ ਰਿਪੀਟ ਕਰਾਂਗਾ ਕਿਉਂਕਿ ਈਜ਼ੀਲੀ ਅੰਡਰਸਟੈਂਡੇਬਲ ਹੈ। ਲੇਕਿਨ ਇਸ ਵਿਚਲੀ ਸਪਿਰਿਟ ਜਿਹੜੀ ਹੈ ਉਹ ਨੌਜਵਾਨਾਂ ਨੂੰ ਵੰਗਾਰ ਹੈ ਕਿ ਭਾਈ ਖਾਲਿਸਤਾਨ ਦੀ ਸੂਹੀ ਸਵੇਰ, ਸੱਜਰੀ ਸਵੇਰ ਤੁਹਾਡੇ ਇੰਤਜ਼ਾਰ ਕਰ ਰਹੀ ਹੈ। ਉੱਠੋ ਔਰ ਇਸ ਵੇਲੇ ਜਿਹੜਾ ਇਹ ਸੌਣ ਦਾ ਵੇਲਾ ਨਹੀਂ, ਗਫਲਤ ਨੂੰ ਛੱਡੋ, ਰਜਾਈਆਂ ਪਰੇ ਸੁੱਟੋ। ਜਿਹੜੇ ਅਸੀਂ ਆਪਣੇ ਕਾਰ ਵਿਹਾਰ ਔਰ ਦੂਸਰੇ ਦੇ ਨਾਂ ਥੱਲੇ ਆਪਣੇ ਆਪ ਨੂੰ ਜਿਹੜਾ ਉਹ ਰੁਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸਲ ਦੇ ਵਿੱਚ ਗੁਲਾਮੀ ਦੇ ਸੰਗਲ ਕੱਟੋ ਤਾਂ ਕਿ ਉਸ ਧਰਤੀ ਦੇ ਉੱਤੇ ਮੁਲਕ ਪੰਜਾਬ, ਦੇਸ਼ ਪੰਜਾਬ, ਸਾਰੀ ਖਲਕਤ ਆਜ਼ਾਦੀ ਦਾ ਨਿੱਘ ਮਾਣ ਸਕੇ। ਰਾਈਜ਼ ਮਾਈ ਕੰਟਰੀਮੈਨ ਰਾਈਜ਼, ਏ ਕਾਲ ਟੂ ਦਾ ਯੂਥ ਆਫ ਪੰਜਾਬ। ਓ ਲਾਰਡ ਮਾਈ ਗੁਰੂ, ਹਾਊ ਸ਼ੈਲ ਆਈ ਥੈਂਕ ਯੂ for giving me birth upon this blessed land. The moment my bare feet touched its soil, I felt your blessings resting in my hands. ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਕਿ ਤੁਸੀਂ ਸਾਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਨਮ ਦਿੱਤਾ। This soil is not merely earth beneath my feet. It's the first page of the book of my life. Its dust carries stories of sacrifice. Its winds have witnessed courage through strife. ਇਹ ਪੰਜਾਬ ਦੀ ਮਿੱਟੀ, ਇਹ ਸਿਰਫ ਮਿੱਟੀ ਨਹੀਂ ਹੈ, ਇਹ ਉਹ ਹੈ ਜਿਸ ਨੇ ਮੇਰੀ ਜ਼ਿੰਦਗੀ ਦੀ ਕਿਤਾਬ ਦਾ ਪਹਿਲਾ ਸਫ਼ਾ ਸ਼ੁਰੂ ਕੀਤਾ ਹੈ। ਇਸ ਮਿੱਟੀ ਦੇ ਵਿੱਚ ਕੁਰਬਾਨੀ ਹੈ, ਇਸ ਦੀਆਂ ਹਵਾਵਾਂ ਦੇ ਵਿੱਚ ਹੌਸਲਾ ਹੈ, ਮੁਸੀਬਤਾਂ ਨਾਲ ਜੂਝਣ ਦਾ ਬਲ ਜਿਹੜੀਆਂ ਹਵਾਵਾਂ ਦਿੰਦੀਆਂ ਨੇ। ਉਹ ਪੰਜਾਬ। Your rivers do not merely flow, they carry the music of eternal life. Your fields do not merely grow grain, they grow dreams, courage and hope in the heart. ਕਿ ਪੰਜਾਬ ਦੇ ਦਰਿਆ ਸਿਰਫ ਵਹਿਣ ਲਈ ਨਹੀਂ ਬਣੇ, ਉਹਨਾਂ ਦੇ ਅੰਦਰ ਇਟਰਨਲ ਲਾਈਫ, ਉਸ ਰੂਹਾਨੀ ਜ਼ਿੰਦਗੀ ਦਾ ਸੰਗੀਤ ਹੈ। ਕਿਉਂਕਿ ਇਸ ਧਰਤੀ, ਇਹਨਾਂ ਦਰਿਆਵਾਂ ਦੇ ਕੰਢੇ ਸੁਖਮਣੀ, ਜਪਜੀ, ਇਹ ਜਿਹੜਾ ਗੁਰੂ ਸਾਹਿਬਾਨ ਦੀ ਬਾਣੀ, ਜਦੋਂ ਪ੍ਰੋਫੈਸਰ ਪੂਰਨ ਸਿੰਘ ਵੀ ਬਿਆਨਦੇ ਸਨ ਤਾਂ ਉਹਨਾਂ ਨੂੰ ਉਹ ਸਾਰੀਆਂ ਜਿਹੜੀਆਂ ਨੇ ਹਵਾਵਾਂ ਵੀ ਔਰ ਫਿਜ਼ਾਵਾਂ ਵੀ ਔਰ ਦਰਿਆ ਦਾ ਪਾਣੀ ਵੀ ਉਹ ਸੁਖਮਣੀ ਦਾ ਪਾਠ ਕਰਦੀਆਂ ਨਜ਼ਰ ਆਉਂਦੀਆਂ ਨੇ। ਔਰ ਇਹੀ ਐਟਰਨਲ ਹੈ ਇਹ ਕਿ ਯੂਰ ਫੀਲਡ ਡੂ ਨਾਟ ਮੇਅਰਲੀ ਗਰੋ ਗ੍ਰੇਨ, ਦੇ ਗਰੋ ਡਰੀਮਸ, ਕਰੇਜ ਐਂਡ ਹੋਪ ਇਨ ਦਾ ਹਾਰਟ। ਕਿ ਇਹਨਾਂ ਖੇਤਾਂ 'ਚ ਸਿਰਫ ਕਣਕ ਹੀ ਪੈਦਾ ਨਹੀਂ ਹੁੰਦੀ, ਪਰ ਇੱਥੇ ਉਹ ਸੁਪਨੇ ਜਿਹੜੇ ਸਾਕਾਰ ਵੀ ਹੁੰਦੇ ਨੇ, ਹੌਸਲਾ ਔਰ ਆਸ, ਉਮੀਦ, ਚੜ੍ਹਦੀ ਕਲਾ। How many storms have tried to break you? How many powers came with swords and fear? How many tried to silence your children? Yet the spirit of Punjab still lives here. ਕਿ ਕਿੰਨੀਆਂ ਫੌਜਾਂ ਚੜ੍ਹ ਕੇ ਆਈਆਂ, ਉਹਨਾਂ ਨੇ ਜਿਹੜਾ ਹਥਿਆਰਾਂ ਦੇ ਜ਼ੋਰ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ, ਕਿੰਨਿਆਂ ਨੇ ਸਾਡੇ ਜਿਹੜਾ ਉਹ ਬੱਚਿਆਂ ਦੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਲਟੀਮੇਟਲੀ ਪੰਜਾਬ ਦੀ ਸਪਿਰਿਟ ਅੱਜ ਵੀ ਜਿਉਂਦਾ। ਦੇ ਟਰਾਈ ਟੂ ਡਰਾਈ ਦਾ ਰਿਵਰਸ ਆਫ ਆਵਰ ਕਰੇਜ, ਦੇ ਟਰਾਈ ਟੂ ਪੋਇਜ਼ਨ ਦਾ ਵੂੰਬ ਆਫ ਆਵਰ ਸੋਇਲ, ਦੇ ਟਰਾਈ ਟੂ ਮੇਕ ਆਵਰ ਯੰਗ ਵਨਸ ਫਰਗੈਟ ਦੈਟ ਫਰੀਡਮ ਇਜ਼ ਅਰਨਡ ਥਰੂ ਸੈਕਰੀਫਾਈਸ ਐਂਡ ਟੋਇਲ। ਕਿ ਉਹਨਾਂ ਨੇ ਸਾਡੀ ਸਾਡੇ ਹੌਸਲੇ ਨੂੰ ਤੋੜਨ ਦੇ ਲਈ ਜਿਹੜਾ ਉਹ ਯਤਨ, ਸਾਡੀ ਧਰਤੀ ਨੂੰ ਉਹਨਾਂ ਨੇ, ਭਾਵੇਂ ਉਹ ਫਰਟੀਲਾਈਜ਼ਰਸ ਹੈ ਜਾਂ ਉਹ ਸਾਰਾ ਪਾਣੀ ਨੂੰ ਜਿਹੜਾ ਡਿਸਟਰੋਏ ਕਰਨ ਦੀ ਲਾਈਨ ਹੈ, ਔਰ ਕਿਵੇਂ ਉਹਨਾਂ ਨੇ ਇਹ ਸਾਰੇ ਸਾਡੀ ਧਰਤੀ ਦੀ ਕੁੱਖ ਨੂੰ ਵੀ
ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਵੀ ਕੋਸ਼ਿਸ਼ ਕੀਤੀ ਕਿ ਸਾਡੇ ਯੰਗ ਜਨਰੇਸ਼ਨ ਨੂੰ ਪਤਾ ਹੀ ਨਾ ਹੋਏ ਕਿ ਭਾਈ ਇਹ ਜਿਹੜੀ ਹੈ ਕਿਵੇਂ ਉਹਨਾਂ ਦੇ ਨਾਲ ਕੀ ਹੋ ਰਿਹਾ। ਉਹ ਯਾਦ ਦਹਾਨੀ ਉਹਨਾਂ ਨੇ ਕਰਵਾਈ ਕਿ ਜਿਹੜੀ ਆਜ਼ਾਦੀ ਹੈ ਇਹ ਸੈਕਰੀਫਾਈਸ, ਕੁਰਬਾਨੀ ਔਰ ਮਿਹਨਤ ਉਸ ਦੇ ਨਾਲ ਹੀ ਹਾਸਲ ਹੁੰਦੀ। ਬਟ ਓ ਮਾਈ ਗੁਰੂ, you never abandoned your people. When darkness surrounded the land, you became the lamp within the soul. ਇਹ ਗੁਰੂ ਸਾਹਿਬ, ਤੁਸੀਂ ਆਪਣੇ ਬੱਚਿਆਂ ਨੂੰ, ਆਪਣੀ ਇਸ ਧਰਤੀ ਦੇ ਲੋਕਾਂ ਨੂੰ ਕਦੇ ਵੀ ਜਿਹੜਾ ਹੈ ਉਹ ਅੱਖੋਂ ਓਹਲੇ ਨਹੀਂ ਕੀਤਾ। ਜਦੋਂ ਚਾਰ ਚਫੇਰੇ ਹਨੇਰਾ ਹੀ ਹਨੇਰਾ ਇਸ ਧਰਤੀ ਦੇ ਹੈ, ਤੁਸੀਂ ਸਾਡੇ ਲਈ ਇੱਕ ਮੀਨਾਰ, ਇੱਕ ਰੌਸ਼ਨੀ, ਇੱਕ ਸੂਰਜ ਬਣ ਕੇ ਹਮੇਸ਼ਾ ਖੜੇ ਹੋ। You taught us that sovereignty is not arrogance, that courage is not hatred or revenge, that strongest hand is the one that protects the weak and serves humanity. ਤੁਹਾਡੀਆਂ ਸਿੱਖਿਆਵਾਂ ਨੇ ਸਾਨੂੰ ਦੱਸਿਆ ਕਿ ਬਾਦਸ਼ਾਹਤ, ਪ੍ਰਭੂ ਸੱਤਾ ਦਾ ਮਤਲਬ ਹੰਕਾਰ ਨਹੀਂ ਹੁੰਦਾ। ਹੌਸਲਾ ਜਿਹੜਾ ਹੈ ਉਹ ਉਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਨਫ਼ਰਤ ਜਾਂ ਬਦਲੇ ਦੀ ਅੱਗ ਦੇ ਵਿੱਚ ਸੜਦੇ ਹੋ। ਸਭ ਤੋਂ ਮਜ਼ਬੂਤ ਹੱਥ ਉਹ ਹੀ ਹੁੰਦਾ ਹੈ ਜਿਹੜਾ ਕਮਜ਼ੋਰ ਦੀ ਰਾਖੀ ਕਰਦਾ ਹੈ ਤੇ ਇਨਸਾਨੀਅਤ ਦੀ ਸੇਵਾ ਕਰਦਾ ਹੈ। ਐਂਡ ਟੁਡੇ my young brothers and sisters, the question stands before us again. Will we merely inherit this country or will we become worthy of it? ਕਿ ਮੇਰੇ ਬੱਚਿਓ, ਮੇਰੇ ਯੰਗ ਭਰਾਵੋ ਤੇ ਭੈਣੋ, ਅੱਜ ਇਹ ਸਵਾਲ ਜਿਹੜਾ ਹੈ ਉਹ ਖੜਾ ਹੈ। question stands before us again. ਸਾਡੇ ਸਾਹਮਣੇ ਇਹ ਸਵਾਲ ਹੈ ਕਿ ਕੀ ਅਸੀਂ ਇਸ ਮੁਲਕ ਦੇ ਠੀਕ ਵਾਰਿਸ ਬਣਾਂਗੇ ਔਰ ਜਾਂ ਇਹ ਵਾਰਿਸ ਬਣਨ ਦੇ ਵੀ ਅਸੀਂ ਕਾਬਲ ਹਾਂ ਜਾਂ ਕਾਬਲ ਬਣਾਂਗੇ। Freedom is not only a flag in the sky. Freedom is freedom from fear. Freedom is freedom from ignorance. Freedom is freedom from corruption. Freedom is freedom from hatred and division. Freedom is the freedom to dream, to learn, to speak, to serve and to rise. ਖੂਬਸੂਰਤ ਕਿ ਆਜ਼ਾਦੀ ਦਾ ਮਤਲਬ ਸਿਰਫ ਕੋਈ ਝੰਡਾ ਝੁਲ ਜਾਣਾ ਨਹੀਂ ਹੈ। ਆਜ਼ਾਦੀ ਦਾ ਮਤਲਬ ਹੈ ਕਿ ਤੁਹਾਨੂੰ ਡਰ ਤੋਂ ਆਜ਼ਾਦੀ, ਅਗਿਆਨਤਾ ਤੋਂ ਮੁਕਤੀ, ਭ੍ਰਿਸ਼ਟਾਚਾਰ ਤੋਂ ਛੁਟਕਾਰਾ, ਨਫ਼ਰਤ ਔਰ ਵੰਡੀਆਂ ਤੋਂ ਦੂਰ ਇੱਕ ਸਰਬ ਸਾਂਝੀ ਵਾਲਤਾ ਹੈ ਔਰ ਆਜ਼ਾਦੀ ਨਾਲ ਸੁਪਨੇ ਲੈ ਸਕਣਾ ਔਰ ਆਜ਼ਾਦੀ ਨਾਲ ਤੁਸੀਂ ਸਿੱਖ ਸਕੋ, ਬੋਲ ਸਕੋ, ਸੇਵਾ ਕਰ ਸਕੋ, ਅੱਗੇ ਵੱਧ ਸਕੋ। ਸੋ ਰਾਈਜ਼ ਮਾਈ ਕੰਟਰੀਮੈਨ, ਸੋ ਮੇਰੇ ਮੁਲਕ ਦੇ ਵਾਸੀਓ ਖੜੇ ਹੋਵੋ। ਰਾਈਜ਼ ਨਾਟ ਵਿਦ ਐਂਗਰ ਇਨ ਯੋਰ ਆਈਜ਼ but with knowledge in your minds. Rise not to destroy but to build. Rise not against one another but together for our motherland. ਖੜੇ ਹੋਵੋ, ਗੁੱਸਾ ਲੈ ਕੇ ਨਹੀਂ ਪਰ ਦਿਮਾਗ ਨੂੰ ਰੋਸ਼ਨ ਚਿਰਾਗ ਕਰਕੇ, not to destroy, ਤਬਾਹੀ ਲਈ ਨਹੀਂ ਪਰ ਉਸ ਦਾ ਨਿਰਮਾਣ ਕਰਨ ਦੇ ਲਈ, ਉਸ ਦਾ ਵਿਕਾਸ ਕਰਨ ਲਈ, ਇੱਕ ਦੂਜੇ ਦੇ ਅਗੇਂਸਟ ਨਹੀਂ but together for our motherland, ਆਪਣੀ ਉਸ ਮਾਤ ਭੂਮੀ ਦੇ ਲਈ ਇਕੱਠ ਦੇ ਨਾਲ। Let the farmer rise with dignity. Let the worker rise with pride. Let the teacher light 1,000 minds. Let the student refuse to surrender his dreams. ਕਿ ਸਾਰੇ ਖਲੋਵੋ, ਕਿਸਾਨ ਵੀ ਡਿਗਨਿਟੀ ਦੇ ਨਾਲ, ਵਰਕਰ ਫਖਰ ਦੇ ਨਾਲ, ਟੀਚਰ ਜਿਹਨੇ ਕਿ ਹਜ਼ਾਰਾਂ ਦਿਮਾਗਾਂ ਨੂੰ ਰੁਸ਼ਨਾਣਾ ਜਾਂ ਰੁਸ਼ਨਾਏ, ਔਰ ਸਟੂਡੈਂਟ ਜਿਹੜਾ ਹੈ ਉਹ ਆਪਣੇ ਸੁਪਨਿਆਂ ਦੇ ਕਤਲ ਕਰਨ ਤੋਂ ਮੁਨਕਰ ਹੋਏ ਕਿ ਵੀ ਮੈਂ ਆਪਣੇ ਸੁਪਨੇ ਖਤਮ ਨਹੀਂ ਕਰਨੇ, ਮੈਂ ਜਿਹੜੇ ਸੁਪਨੇ ਨੇ ਉਹਨਾਂ ਨੂੰ ਸਾਕਾਰ ਕਰਨੇ। Let every young hand become a helping hand. Let every educated mind serve the nation. Let every honest heart become a fortress against injustice, greed and corruption. ਕਿ ਹਰ ਹੱਥ ਜਿਹੜਾ ਹੈ ਉਹ ਇੱਕ ਦੂਸਰੇ ਦੀ ਮਦਦ ਕਰੇ, ਹਰ ਪੜ੍ਹਿਆ ਲਿਖਿਆ ਦਿਮਾਗ ਉਹ ਮੁਲਕ ਦੀ ਸੇਵਾ ਦੇ ਵਿੱਚ ਨਿਤਰੇ, ਹਮੇਸ਼ਾ ਇੱਕ ਇਮਾਨਦਾਰ ਦਿਲ ਦੇ ਨਾਲ, ਜਿਸ ਨੂੰ ਤੁਸੀਂ ਕਿਲੇ ਵਾਂਗ ਹੋ ਤਾਂ ਕਿ ਤੁਹਾਡੇ ਦਿਲ ਦੇ ਉੱਤੇ ਕਿਸੇ ਦਾ ਕੋਈ ਪ੍ਰਭਾਵ ਨਾ ਹੋਏ, ਤੁਹਾਨੂੰ ਕੋਈ ਢਹਿੰਦੀ ਕਲਾ 'ਚ ਨਾ ਖੜੇ। ਤੁਸੀਂ ਇਹ ਕਿਲਾ ਬੇਇਨਸਾਫੀ ਦੇ ਖਿਲਾਫ, ਲੋਭ ਦੇ ਖਿਲਾਫ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਬਿਲਡ ਕਰਨਾ। ਇਫ ਯੂ ਟਰੂਲੀ ਲਵ ਦਿਸ ਸੋਇਲ ਦੈਨ ਪ੍ਰੋਟੈਕਟ ਇਟ। ਜੇ ਤੁਸੀਂ ਇਸ ਧਰਤੀ ਨੂੰ ਪਿਆਰ ਕਰਦੇ ਹੋ ਤਾਂ ਇਸ ਦੀ ਰੱਖਿਆ ਕਰੋ। ਇਫ ਯੂ ਟਰੂਲੀ ਲਵ ਇਟਸ ਰਿਵਰਸ ਕੀਪ ਦੈਮ ਪਿਓਰ। ਨਦੀਆਂ, ਦਰਿਆ, ਇਹਨਾਂ ਨੂੰ ਪਵਿੱਤਰ ਰੱਖੋ, ਸਾਫ਼ ਰੱਖੋ। ਇਫ ਯੂ ਲਵ ਇਟਸ ਫੀਲਡਸ ਲੈਟ ਦੈਮ ਰਿਮੇਨ ਫਰਟਿਲ।
ਉਹਨਾਂ ਨੂੰ ਉਪਜਾਊ ਰਹਿਣ ਦਿਓ। ਇਫ ਯੂ ਟਰੂਲੀ ਲਵ ਇਟਸ ਚਿਲਡਰਨ ਗਿਵ them ਐਜੂਕੇਸ਼ਨ ਕਰੇਜ ਐਂਡ ਹੋਪ। ਜੇ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਧਰਤੀ ਦੇ, ਬਿਲਕੁਲ ਉਹਨਾਂ ਨੂੰ ਵਿਦਿਆ ਦਿਓ, ਹੌਸਲਾ ਦਿਓ, ਆਸ ਦਿਓ। ਇਫ ਯੂ ਟਰੂਲੀ ਲਵ ਯੂਰ ਕੰਟਰੀ ਡੂ ਨਾਟ ਆਸਕ what has my country given me, ask instead what can I give to my country। ਇਹ ਕੈਨੇਡੀ ਦੇ ਵੀ ਇਸ ਕਿਸਮ ਦੇ ਲਫ਼ਜ਼ ਨੇ। ਜੇ ਤੁਸੀਂ ਮੁਲਕ ਨੂੰ ਪਿਆਰ ਕਰੇ, ਨਾ ਕਹੋ ਕਿ ਮੈਨੂੰ ਕੀ ਦਿੱਤਾ ਜੀ ਪੰਜਾਬ ਨੇ, ਜੀ ਇਹ ਦੇਖੋ ਵੀ ਮੈਂ ਪੰਜਾਬ ਨੂੰ ਕੀ ਦੇ ਰਿਹਾ ਦਿੱਤਾ। ਜਾਂ ਕੀ ਦੇਣਾ। for Guru is still with us, his light has not faded, his message has not died, his courage still beats in the hearts of those who dare to stand for truth। ਗੁਰੂ ਮੇਰੇ ਸੰਗ ਸਦਾ ਹੈ। ਸਦਾ ਹੈ ਨਾਲੇ। ਗੁਰੂ ਸਾਡੇ ਨਾਲ ਨੇ, ਉਸ ਦੀ ਰੋਸ਼ਨੀ ਉੱਥੇ ਹੀ ਹੈ, ਉਹਨਾਂ ਦਾ ਮੈਸੇਜ ਜਿਉਂਦਾ ਹੈ, ਉਹਨਾਂ ਦਾ ਹੌਸਲਾ ਸਾਡਾ ਹੌਸਲਾ ਹੈ, ਉਹ ਹੌਸਲਾ ਨਾਲ ਸਾਡੇ ਦਿਲ 'ਚ ਬੀਟ ਹੁੰਦੀ ਹੈ। ਇਨ ਦਾ ਹਾਰਟਸ ਆਫ ਦੋਜ਼ ਹੂ ਡੇਅਰ ਟੂ ਸਟੈਂਡ ਫॉर ਟਰੂਥ। ਗੁਰੂ ਦੀ ਆਵਾਜ਼, ਉਹਨਾਂ ਦੀ ਸੱਦ ਉਹਨਾਂ ਦਿਲਾਂ 'ਚ ਹੀ ਜਿਹੜੇ ਸੱਚ ਦੇ ਲਈ ਖਲੋਂਦੇ ਨੇ। ਦਾ ਵੇਟਿੰਗ ਇਜ਼ ਨਾਟ ਫॉर ਅਨਦਰ ਹੀਅਰ, ਦਾ ਵੇਟਿੰਗ ਇਜ਼ ਫॉर ਅਸ। The waiting is for the youth to awaken from indifference. The waiting is for minds to awaken from ignorance. The waiting is for hearts to awaken from division. ਤੁਸੀਂ ਜਾਗਣਾ ਕਾਹਦੇ ਤੋਂ ਹੈ ਕਿ ਜਿਹੜਾ ਇਨਡਿਫਰੈਂਸ ਹੈ ਤੁਹਾਡੇ 'ਚ, ਤੁਸੀਂ ਇੱਕ ਵਿੱਥ ਪਾਈ ਹੋਈ ਹੈ। ਕਿਸ ਗੱਲ ਦੀ ਜਿਹੜੀ ਹੈ ਵੇਟਿੰਗ ਤੁਹਾਡੀ ਮਾਈਂਡ 'ਚ ਹੈ? ਆਪਣੀ ਅਗਿਆਨਤਾ ਦੇ ਉਸ ਚੁੰਗਲ 'ਚ ਜਿੱਥੇ ਤੁਸੀਂ ਆਪ ਹੀ ਫਸੇ ਹੋਏ ਹੋ, ਉਸ ਨੂੰ ਨਿਕਲਣਾ। ਔਰ ਇਹ ਦਿਲਾਂ ਦੇ ਲਈ ਹੈ ਕਿ ਭਾਈ ਵੰਡੀਆਂ ਨਹੀਂ ਪਾਉਣੀਆਂ, ਇੱਕ ਇੱਕ ਮੁੱਠਤਾ ਜਿਹਨੂੰ ਅਸੀਂ ਯਕਜ਼ਹਿਦੀ ਕਹਿੰਦੇ ਹਾਂ, ਸੋਲੀਡੈਰਿਟੀ ਦਾ। ਸੋ ਰਾਈਜ਼ ਪੰਜਾਬ, ਰਾਈਜ਼, ਨੈਵਰ ਫੋਰਗੇਟ ਇੰਡੀਆ। ਕਦੇ ਨਾ ਭੁੱਲੋ ਵੀ ਤੁਹਾਡੇ ਨਾਲ ਇਹਨਾਂ ਨੇ ਕੀ ਕੀਤਾ ਹੈ। ਤੁਸੀਂ ਪੰਜਾਬ ਹੋ। ਜਿਵੇਂ ਕਿਸੇ ਜ਼ਮਾਨੇ 'ਚ ਪ੍ਰੋਫੈਸਰ ਮੋਹਨ ਸਿੰਘ ਦਾ ਸੀ ਕਿ ਵੀ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ। ਇਹ ਦੇਸ਼ ਪੰਜਾਬ ਹੈ, ਇਹਦਾ ਇਹ ਕੋਈ ਗੰਗਾ ਜਮਨੀ ਤਹਿਜ਼ੀਬ ਨਹੀਂ ਹੈ। ਲੈਟ ਦ ਰਿਵਰਸ ਕੈਰੀ ਆਵਰ ਡਿਟਰਮੀਨੇਸ਼ਨ, ਲੈਟ ਦ ਫੀਲਡਸ ਐਕੋ ਵਿਦ ਆਵਰ ਡ੍ਰੀਮਸ, ਲੈਟ ਦ ਮਾਊਂਟੇਨਸ ਵਿਟਨੈਸ ਆਵਰ ਕਰੇਜ, ਲੈਟ ਦ ਵਰਲਡ ਹੀਅਰ ਦ ਫੁੱਟਸਟੈਪਸ ਆਫ ਏ ਜਨਰੇਸ਼ਨ ਦੈਟ ਰਿਫਿਊਜ਼ਸ ਟੂ ਗਿਵ ਅਪ। ਕਿ ਖਲੋਵੋ, ਦਰਿਆ ਤੁਹਾਡੀ ਦ੍ਰਿੜਤਾ ਦੀ ਜਾਮਨੀ ਦੇਣ, ਤੁਹਾਡੇ ਖੇਤ, ਤੁਹਾਡੇ ਫੀਲਡ ਉਹ ਤੁਹਾਡੇ ਸੁਪਨਿਆਂ ਨੂੰ ਦੀ ਐਕੋ ਬਣ, ਉਸ ਦੀ ਆਵਾਜ਼ ਫਜ਼ਾ ਦੇ ਵਿੱਚ ਹੋਏ। ਜਿਹੜੇ ਪਹਾੜ ਨੇ ਉਹ ਸਾਡੇ, ਜਦੋਂ ਅਸੀਂ ਕਹਿੰਦੇ ਹਾਂ ਵੀ ਪਹਾੜ ਜਿੱਡਾ ਹੌਸਲਾ ਹੈ, ਸੋ ਇੰਨਾ ਹੌਸਲਾ ਹੋਇਆ ਕਿ ਪਹਾੜ ਵਿਟਨੈਸ ਕਰਕੇ ਕਹਿਣ ਵੀ ਵਾਕਈ ਇਹ ਸਾਡੇ ਜਿੰਨਾ ਇਹਨਾਂ ਦਾ ਹੌਸਲਾ ਹੈ। ਬਿਲਕੁਲ। ਲੈਟ ਦਾ ਵਰਲਡ ਹੀਅਰ ਦਾ ਫੁੱਟਸਟੈਪਸ। ਤੁਹਾਡੀ ਪੈਰ ਚਾਪ, ਪਦ ਚਾਪ ਦੁਨੀਆ ਸੁਣਨਾ ਚਾਹੁੰਦੀ ਹੈ, ਉਸ ਜਨਰੇਸ਼ਨ ਦੀ ਜਿਹੜੀ ਤੁਹਾਡੀ ਜਨਰੇਸ਼ਨ ਰਿਫਿਊਜ਼ਸ ਟੂ ਗਿਵ ਅਪ। ਕਿ ਵੀ ਤੁਸੀਂ ਜਿਹੜਾ ਉਹ ਸਰੈਂਡਰ ਕਰਨ ਤੋਂ ਇਨਕਾਰੀ ਹੋ, ਉਸ ਧਰਤੀ ਦੇ ਲਈ ਤੁਸੀਂ ਖਲੋਣ ਵਾਲੇ ਹੋ। ਬਿਲਕੁਲ। ਵੀ ਸ਼ੈਲ ਨਾਟ ਇਨਹੈਰਿਟ ਫਰੀडम ਐਜ਼ ਏ ਫੋਰਗੋਟਨ ਗਿਫਟ ਫਰੋਮ ਯੈਸਟਰਡੇ, ਵੀ ਸ਼ੈਲ ਪ੍ਰੋਟੈਕਟ ਇਟ ਵਿਦ ਨੌਲੇਜ। ਅਸੀਂ ਇਹ ਕੋਈ ਫਰੀडम ਵਿਰਸੇ 'ਚ ਸਾਨੂੰ ਨਹੀਂ ਮਿਲੇਗੀ ਕਿ ਭਾਈ ਕੋਈ ਗਿਫਟ ਸੀ ਜਿਹੜੀ ਭੁੱਲ ਗਈ ਕੱਲ੍ਹ ਦੀ, ਅਸੀਂ ਇਹਨੂੰ ਪ੍ਰੋਟੈਕਟ ਕਰਾਂਗੇ ਆਪਣੇ ਗਿਆਨ ਦੇ ਨਾਲ। ਵੀ ਸ਼ੈਲ ਸਟਰੈਂਥਨ ਇਟ ਵਿਦ ਯੂਨਿਟੀ, ਅਸੀਂ ਇਹਨੂੰ ਮਜ਼ਬੂਤ ਕਰਾਂਗੇ ਏਕਤਾ ਦੇ ਨਾਲ। ਵੀ ਸ਼ੈਲ ਆਨਰ ਇਟ ਵਿਦ ਆਨੈਸਟੀ, ਇਮਾਨਦਾਰੀ ਨਾਲ ਇਸ ਦਾ ਸਨਮਾਨ ਕਰਾਂਗੇ। ਵੀ ਸ਼ੈਲ ਐਕਸਪੈਂਡ ਇਟ ਥਰੂ ਐਜੂਕੇਸ਼ਨ, ਜਸਟਿਸ ਐਂਡ ਕੰਪੈਸ਼ਨ, ਕਿ ਅਸੀਂ ਇਸ ਨੂੰ ਫੈਲਾਵਾਂਗੇ ਵਿਦਿਆ ਨਾਲ, ਨਿਆਂ ਨਾਲ ਔਰ ਕੰਪੈਸ਼ਨ, ਦਇਆ ਨਾਲ। ਐਂਡ ਵੈਨ ਟੁਮਾਰੋਜ਼ ਚਿਲਡਰਨ ਆਸਕ ਅਸ what did you do when your country needed you, ਜਦੋਂ ਕੱਲ੍ਹ ਸਾਡੇ ਬੱਚੇ ਸਾਨੂੰ ਪੁੱਛਣਗੇ ਕਿ ਜਦੋਂ ਤੁਹਾਡੇ ਮੁਲਕ ਨੂੰ ਤੁਹਾਡੀ ਲੋੜ ਸੀ ਤੁਸੀਂ ਕੀ ਕੀਤਾ, ਤੁਸੀਂ ਕੀ ਕਰ ਰਹੇ ਸੀ, let our answer rise like the morning sun। ਇੱਕ ਸਵੇਰ ਦੇ ਸੂਰਜ ਦੀ ਤਾਜ਼ਗੀ ਵਾਲੇ ਉਸ ਮਾਹੌਲ ਵਾਂਗ ਸਾਡਾ ਆਨਸਰ ਹੋਏ। we stood up, we learned, we served, we united, we built, and we never allowed the light of freedom to die in our hands। ਕਿ ਅਸੀਂ ਖਲੋਤੇ, ਅਸੀਂ ਸਿੱਖਿਆ, ਅਸੀਂ ਸਰਵ ਕੀਤਾ, ਅਸੀਂ ਇਕੱਠੇ ਹੋਏ, ਅਸੀਂ ਨਿਰਮਾਣ ਕੀਤਾ, ਔਰ ਅਸੀਂ ਕਦੇ ਵੀ ਇਸ ਆਜ਼ਾਦੀ ਦੀ ਰੋਸ਼ਨੀ ਨੂੰ ਆਪਣੇ ਦਿਲਾਂ 'ਚੋਂ ਆਪਣੇ ਜਿਹੜਾ ਉਹ ਜਾਣ ਨਹੀਂ ਦਿੱਤਾ, ਮਰਨ ਨਹੀਂ ਦਿੱਤਾ। ਉਹ ਲਾਰਡ ਮਾਈ ਗੁਰੂ
ਕੀਪ ਯੂਰ ਹੈਂਡ ਅਪੋਨ ਦਿਸ ਲੈਂਡ। ਇਹ ਗੁਰੂ ਸਾਹਿਬ ਨੂੰ ਜੋਦੜੀ ਹੈ ਕਿ ਆਪਣਾ ਮੇਰਾ ਭਰਿਆ ਹੱਥ ਇਸ ਦੇਸ਼ ਪੰਜਾਬ ਦੇ ਬਿਲਕੁਲ ਸਿਰ ਤੇ ਰੱਖੋ। ਗਿਵ ਵਿਜ਼ਡਮ ਟੂ ਇਟਸ ਲੀਡਰਸ, courage to its youth, strength to its farmers, honor to its workers and compassion to every heart। ਕਿ ਗੁਰੂ ਸਾਹਿਬ ਬਖਸ਼ਿਸ਼ ਕਰੋ, ਇਹਦੇ ਲੀਡਰਾਂ ਨੂੰ ਅਕਲ ਦਾ ਦਾਨ ਬਖਸ਼ੋ, ਨੌਜਵਾਨਾਂ ਨੂੰ ਹੌਸਲਾ ਬਖਸ਼ੋ, ਕਿਸਾਨਾਂ ਨੂੰ ਮਜ਼ਬੂਤੀ ਬਖਸ਼ੋ, ਸਟਰੈਂਥ ਦਿਓ, ਔਰ ਇਸ ਦੇ ਕਾਮਿਆਂ ਨੂੰ ਆਨਰ ਦਿਓ, ਮਾਣ ਦਿਓ, ਔਰ ਹਰ ਦਿਲ ਦੇ ਵਿੱਚ ਦਇਆ ਦਾ ਦੀਵਾ ਜਗਦਾ ਹੋਏ, ਕੰਪੈਸ਼ਨ, ਦਇਆ। ਅੱਛਾ। And if you have given us birth upon this sacred soil, then give us one more blessing। ਕਿ ਉਹ ਗੁਰੂ ਸਾਹਿਬ ਜਿਹੜਾ ਤੁਸੀਂ ਸਾਡੇ ਤੇ ਕਰਮ ਕੀਤਾ ਹੈ, ਰਹਿਮ ਕੀਤਾ ਹੈ, ਇਸ ਧਰਤੀ ਦੇ ਉੱਤੇ ਜਨਮ ਦੇ ਕੇ ਇੱਕ ਕਰਮ ਸਾਡੇ ਤੇ ਹੋਰ ਕਰੋ, ਇੱਕ ਬਖਸ਼ਿਸ਼ ਹੋਰ ਕਰੋ। give us one more blessing, the courage to make our country worthy of the sacrifice of those who came before us। ਇਹ ਸਾਡੇ ਤੇ ਕਰਮ ਕਰੋ, ਇੰਨਾ ਸਾਨੂੰ ਹੌਸਲਾ ਦਿਓ ਕਿ ਅਸੀਂ ਵੀ ਜਿਵੇਂ ਸਾਡੇ ਪੁਰਖਿਆਂ ਨੇ ਇਸ ਧਰਤੀ ਦੇ ਲਈ ਕੁਰਬਾਨੀਆਂ ਕਰਕੇ ਇਸ ਧਰਤੀ ਦਾ ਨਿਰਮਾਣ ਕੀਤਾ ਹੈ, ਅਸੀਂ ਵੀ ਜਿਹੜਾ ਆਫ ਦੋਜ਼ ਹੂ ਕੇਮ ਉਹਨਾਂ ਵਾਂਗ ਅਸੀਂ ਸਾਡਾ ਵੀ ਸਿਦਕ ਜਿਹੜਾ ਹੈ ਉਵੇਂ ਹੀ ਨਿਭੇ। ਰਾਈਜ਼ ਮਾਈ ਕੰਟਰੀਮੈਨ, ਦਾ ਡਾਨ ਇਜ਼ ਵੇਟਿੰਗ ਐਂਡ ਦਾ ਫਿਊਚਰ ਇਜ਼ ਕਾਲਿੰਗ ਯੋਰ ਨੇਮ। ਕਿ ਮੇਰੇ ਮੁਲਕ ਦੇ ਲੋਕੋ, ਨੌਜਵਾਨੋ, ਸੱਜਰੀ ਸੂਹੀ ਸਵੇਰ ਖਾਲਿਸਤਾਨ ਦੀ ਆਜ਼ਾਦੀ ਦੀ ਉਹ ਇੰਤਜ਼ਾਰ ਕਰ ਰਹੀ ਹੈ। ਦਾ ਡਾਨ ਇਜ਼ ਵੇਟਿੰਗ ਐਂਡ ਦਾ ਫਿਊਚਰ ਇਜ਼ ਕਾਲਿੰਗ ਯੋਰ ਨੇਮ। ਤਾਂ ਭਵਿੱਖ ਸਾਡੇ ਨਾਂ ਲੈ ਕੇ ਕਹਿ ਰਿਹਾ, ਆਓ ਮੱਲੋ, ਆਓ ਜਵਾਨੋ, ਆਓ ਸਰਦਾਰਨੀਓ, ਨਿਤਰੋ ਮੈਦਾਨ ਦੇ ਵਿੱਚ। ਇਹ ਹੁਣ ਆਵਰ ਤੁਹਾਡਾ ਹੈ, ਭਵਿੱਖ ਤੁਹਾਡਾ ਹੈ। ਇਹ ਉਹਨਾਂ ਦਾ ਬਹੁਤ ਹੀ ਵਧੀਆ ਉਹਨਾਂ ਨੇ, ਹਾਂਜੀ ਬਿਲਕੁਲ। ਸੋ ਢਿੱਲੋਂ ਸਾਹਿਬ ਜੀ ਉਹਨਾਂ ਦਾ ਬਿਲਕੁਲ ਤਾਂ ਆਪਾਂ ਦਿਲੋਂ ਜਿਹੜਾ ਉਹ ਧੰਨਵਾਦ ਕਰਦੇ ਹਾਂ, ਔਰ ਨਾਲ ਜਿਹੜੇ ਆਪਾਂ ਆਪਣੇ ਵਿਊਅਰਸ ਮੈਸੇਜ ਨੇ ਉਹ ਜਿਹੜੇ ਲੈਣ ਚਾਹ ਰਹੇ ਹਾਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਿਸ ਤਰ੍ਹਾਂ ਕਿ ਸੋਨਵਾਲ ਜੀ ਸਾਡੇ ਆਲਵੇਜ਼ ਪਹਿਲੇ ਵਿਊਅਰ ਹੁੰਦੇ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਔਰ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਸਕੇ ਜੀ ਵੀ, ਔਰ ਬਲਦੇਵ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਚੜ੍ਹਦੀ ਕਲਾ ਕਹਿੰਦੇ ਨੇ, ਗੁਰਮਾਨ ਰੱਖਣ। और इसी तरह मोहम्मद याकूब जी कहते हैं कि आज की ताज़ा खबर, इंडिया और यूएसए ने 10 साल के लिए डिफेंस एग्रीमेंट कर लिया है। मैंने आपको कहते बोला था कि यूएसए एंड इंडिया ही एक दूसरे के दोस्त हैं। मोहम्मद याकूब जी हमें उड़दियाँ खबरों के मगर ना जाया मैंने कहना यूट्यूब पे सुना है। नहीं ऐसा अजे कोई नहीं। अब ठीक है, इन्होंने अपना सौदा बेचना है, उन्होंने दस्तखत कर लिया होने ने, हर एक नूं बेची जाते हैं, जिहड़ा मर्जी लै ले इन्हां तों। बिल्कुल। और इस तरह नासर चौधरी ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਿ ਜਿਹੜੀ ਅੱਜ ਕੈਨੇਡਾ ਦੇ ਵਿੱਚ ਗੁਰਦੁਆਰੇ ਤੇ ਅਟੈਕ ਹੋਇਆ ਉਹਦੇ ਪਿੱਛੇ ਵੀ ਇੰਡੀਆ RSS ਗਵਰਨਮੈਂਟ ਦਾ ਹੱਥ ਲੱਗਦਾ ਹੈ, ਜੋ ਸਾਰਾ ਕੁਝ RSS ਆਉਣ ਦੇ ਪਹਿਲਾਂ ਹੋ ਰਿਹਾ ਸੀ। ਜੀ ਜੀ। ਔਰ ਫਿਰ ਹੀ ਉਹਨਾਂ ਨੇ ਰਿਪੀਟ ਕੀਤਾ ਇਹ ਮੈਸੇਜ। ਔਰ ਫਿਰ ਇਸੇ ਤਰ੍ਹਾਂ ਅਹਿਮਦ ਜਿਹੜੇ ਨੇ, ਕਾਇਲ ਜਿਹੜੇ ਨੇ ਉਹ ਕਹਿੰਦੇ ਵਰਲਡ ਪੋਪੂਲੇਸ਼ਨਸ ਅਲਾਈਅੰਸ ਵਿਲ ਬ੍ਰਿੰਗ ਪੀਸ ਐਂਡ ਹੈਪੀਨੈਸ ਐਂਡ ਪ੍ਰੋਸਪੈਰਿਟੀ ਇਨ ਦਾ ਰੀਜਨਸ। ਸ਼ੋਰ। ਔਰ ਫਿਰ ਇਸੇ ਤਰ੍ਹਾਂ ਜਿਹੜੇ ਨੇ ਅਗਮ ਜਿਹੜੇ ਨੇ ਉਹ ਵੀ ਸਾਨੂੰ ਹਾਰਟ ਭੇਜਦੇ ਨੇ, ਔਰ TC ਜਿਹੜੇ ਨੇ ਉਹ ਵੀ ਫਤਿਹ ਬੁਲਾ ਕੇ ਔਰ ਚੜ੍ਹਦੀ ਕਲਾ ਜਿਹੜੀ ਸਾਡੇ ਚਾਹੁੰਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਧੰਨਵਾਦ ਵੀ ਕਰਦੇ ਨੇ। ਔਰ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਨੇ ਇੰਡੀਆ ਦਾ ਕਾਨੂੰਨ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਹਿੰਦੁਸਤਾਨ ਦੀ ਰਾਸ਼ਟਰੀ ਪਾਲਿਸੀ ਅਧੀਨ ਹੀ ਚੱਲਦੀਆਂ ਹਨ। ਮਤਲਬ ਇੰਡੀਆ ਦੀ ਕਿਸਮਤ, ਕਾਨੂੰਨ ਤੇ ਭਵਿੱਖ ਹਿੰਦੁਸਤਾਨ ਹੀ ਲਿਖਦਾ ਹੈ ਤੇ ਤੈਅ ਕਰਦਾ ਹੈ, ਔਰ ਖਾਲਸਾ ਹੀ ਤੁਹਾਡੀ ਆਜ਼ਾਦੀ ਤੇ ਮੁਕਤੀ ਹੈ। ਬਿਲਕੁਲ ਤੁਸੀਂ ਠੀਕ ਫਰਮਾਇਆ ਸਰ ਕਿਰਪਾਲ ਸਿੰਘ। ਔਰ TC84 ਕਹਿੰਦੇ ਨੇ ਕਿ ਵੈਰੀ ਸੈਡ ਐਂਡ ਸ਼ੌਕਿੰਗ ਟੂ ਹੀਅਰ ਅਬਾਊਟ ਐਡਮਿੰਟਨ ਅਲਬਰਟਾ। ਵਾਹਿਗੁਰੂ ਜੀ ਮਿਹਰ ਕਰਨ। ਹਾਂ ਨਹੀਂ ਇਹ ਹੈ ਤਾਂ ਦੁਖਦਾਈ, ਪਰ ਮੈਂ ਰੂਲ ਆਊਟ ਨਹੀਂ ਕਰਦਾ ਕਿ ਵੀ ਇਹ ਜਿਹੜਾ ਪੈਟਰਨ ਹੈ ਏਜੰਸੀਆਂ ਦੇ ਕੰਮ ਦਾ, ਇੰਡੀਅਨ ਏਜੰਸੀਆਂ ਦੇ, ਇਹ ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਇਸ ਤੋਂ ਪਹਿਲਾਂ UK ਦੇ ਵਿੱਚ ਅਸੀਂ ਦੇਖੀ ਹੈ ਇਸ ਕਿਸਮ ਦੀ ਨਸਲੀ ਨਫ਼ਰਤ ਦਾ। ਸੋ ਇਹਨੂੰ ਜਿਹੜਾ RSS ਔਰ ਭਾਰਤੀ ਏਜੰਸੀਆਂ ਤੋਂ ਅੱਡ ਕਰਕੇ
ਨਹੀਂ ਦੇਖਿਆ ਜਾ ਸਕਦਾ। ਇਹ ਗੇਮ ਖਤਰਨਾਕ ਹੈ ਇਹਨਾਂ ਦੀ। ਔਰ ਗੁਲਜਿੰਦਰ ਪੁਰੇਵਾਲ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਘੁਸਕੇ ਜਿਹੜੇ ਨੇ ਪ੍ਰਾਊਡ ਆਫ ਯੂ ਢਿੱਲੋਂ ਸਾਹਿਬ ਸਿੰਘ ਐਂਡ ਸ਼ਿਰਪਾਲ ਸਿੰਘ ਆਲਵੇਜ਼ ਫੈਂਟੈਸਟਿਕ ਪੋਇਟਰੀ। ਨੋ ਡਾਊਟਸ, ਨੋ ਡਾਊਟ। ਔਰ ਨਿਰਮਲ ਸੰਦਰ ਜਿਹੜੇ ਨੇ ਕਹਿੰਦੇ ਪੰਜਾਬ ਆਲ ਪ੍ਰੋਬਲਮਸ ਹੱਲ, ਖਾਲਸਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਸਾਨ ਬਣਾਓ, ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ ਜ਼ਿੰਦਾਬਾਦ, TV 84 ਲਾਈਵ ਜ਼ਿੰਦਾਬਾਦ। ਔਰ ਖੁਸਕੇ ਜਿਹੜੇ ਕਿ ਰੱਬੀ ਰੂ ਹੈ ਭਾਈ ਸਾਹਿਬ ਜੀ। ਔਰ ਸ਼ਾਹਜਾਦ ਜਾਵੇਦ ਜਿਹੜੇ ਨੇ ਉਹ ਕਹਿੰਦੇ ਡਾਕਟਰ ਸਾਹਿਬ ਲਿਵ ਲੌਂਗ ਐਂਡ ਹੈਲਦੀ ਲਾਈਫ, ਸੀ ਯੂ ਦਾ ਪ੍ਰੈਜ਼ੀਡੈਂਟ ਆਫ ਖਾਲਿਸਤਾਨ। ਸ਼ਾਹਿਦ ਸਾਹਿਬ ਬਹੁਤ ਸ਼ੁਕਰੀਆ। ਅਸੀਂ ਤਾਂ ਇੱਕ ਮਜ਼ਦੂਰ ਹੈ ਜਿਹੜੀ ਖਾਲਿਸਤਾਨ ਦੀ ਇਮਾਰਤ ਬਣਾਉਣ ਲਈ ਜਿਨ੍ਹਾਂ ਦਾ ਖੂਨ ਡੁੱਲਿਆ ਸ਼ਹੀਦ ਸਿੰਘਾਂ ਸਿੰਘਣੀਆਂ ਦਾ, ਅਸੀਂ ਤਾਂ ਉਸ ਇਮਾਰਤ ਦੀ ਤਾਮੀਰ ਦੇ ਵਿੱਚ ਮਾੜਾ ਮੋਟਾ ਹਿੱਸਾ ਪਾ ਰਹੇ ਹਾਂ। ਬਾਕੀ ਰੱਬ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ ਹੈ। ਉਸਨੇ ਹੀ ਇਹ ਸਾਰੀ ਕਾਇਨਾਤ ਬਣਾਈ ਹੈ। ਇਸ ਕਾਇਨਾਤ, ਇਸ ਧਰਤੀ ਦੇ ਇੱਕ ਖਿੱਤੇ ਦੇ ਵਿੱਚ ਸਾਡਾ ਮੁਲਕ ਵੀ ਹੋਏਗਾ। ਪਰ ਜਿਹੜੀਆਂ ਤੁਹਾਡੀਆਂ ਸ਼ੁਭ ਕਾਮਨਾਵਾਂ ਨੇ ਉਹਨਾਂ ਲਈ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ TV 84 USA ਦੇ ਵੀ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਧਰਮ ਸਿੰਘ ਜੀ ਪਹਿਲੇ ਵਿਊਅਰ ਉਹਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਸਭ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਅਮਰਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ, ਔਰ ਅਮਰਜੀਤ ਸਿੰਘ ਫਿਰ ਅਗੇਨ ਹੈ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਵੀ ਫਤਿਹ, ਔਰ ਮਾਈ ਪਲਵਿੰਦਰ ਸਿੰਘ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ। ਗੁਰਦੀਪ ਸਿੰਘ ਜਿਹੜੇ ਉਹ ਵੀ ਫਤਿਹ, ਰਾਜਨਪ੍ਰੀਤ ਸਿੰਘ ਜੀ ਫਤਿਹ, ਔਰ ਗੁਰਵਿੰਦਰ ਮਾਨ ਜੀ ਵੀ ਫਤਿਹ ਕਹਿੰਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਇੱਧਰ ਵੀ ਨੇ ਹਾਜ਼ਰੀ ਲਵਾ ਰਹੇ ਨੇ ਔਰ ਫਤਿਹ ਕਹਿੰਦੇ ਨੇ। ਔਰ ਕਹਿੰਦੇ ਨੇ ਕਿ ਇਸ ਪੰਜਾਬ ਦੇ ਉੱਤੇ ਵਾਹਿਗੁਰੂ ਜਿਹੜੀ ਸਿੱਖ ਕੌਮ ਦੇ ਉੱਤੇ ਜਿਹੜੇ ਅਮਰੀਕਨ ਰੱਬ ਰਾਖਾ ਸਾਰਿਆਂ ਦਾ ਕਹਿੰਦੇ ਨੇ ਸਿੱਖ ਕੌਮ ਦੇ ਉੱਤੇ ਵੀ। ਔਰ ਇਸ ਤਰ੍ਹਾਂ ਬਹੁਤ ਸ਼ੁਕਰੀਆ। ਮਿਸ਼ਰਾ ਸਿੰਘ ਜੀ ਜਿਹੜੇ ਨੇ ਉਹ ਵੀ ਕਹਿੰਦੇ ਨੇ ਪੰਜਾਬ ਹਲ ਖਾਲਸਾਨ, ਖਾਲਸਾ ਜ਼ਿੰਦਾਬਾਦ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਆਲਵੇਜ਼ ਫਤਿਹ ਐਨ ਖਾਲਸਾ ਜ਼ਿੰਦਾਬਾਦ। ਸੁਖਜੀਵਨ ਬੱਚੂ ਜੀ ਆਲਵੇਜ਼ ਥੈਂਕਸ ਕਹਿੰਦੇ ਨੇ। ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਲੱਗਦਾ ਹੈ ਕਿ ਤੁਹਾਡੇ ਦੁਆਰਾ ਦਿੱਤੀ ਗਈ ਖਾਲਿਸਤਾਨ ਦੀ ਠੇਕੇਦਾਰੀ ਮੋਦੀ ਤੂੰ ਬਾਦਲ ਕੇ ਕਿਸੇ ਹੋਰ ਨੂੰ ਦੇਣੀ ਪਊਗਾ। ਅਗਲਾ ਠੇਕੇਦਾਰ ਕੌਣ ਕਰ ਰਹੇ ਹੋ, ਇਸ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੋ ਸਕਦੀ ਹੈ। ਔਰ ਵਾਹਿਗੁਰੂ ਕਿਰਪਾ ਕਰ। ਗੁਰਪ੍ਰਕਾਸ਼ ਸਿੰਘ ਨੇ ਤੰਜ਼ ਕੀਤੀ ਹੈ ਕਿਉਂਕਿ ਮੈਂ ਇਹ ਕਿਹਾ ਸੀ ਕਿ ਵੀ ਸਾਨੂੰ ਕਿਸੇ ਨੇ ਪੁੱਛਿਆ ਕਿ ਵੀ ਖਾਲਿਸਤਾਨ ਕਦੋਂ ਬਣਾ ਰਹੇ ਹੋ, ਮੈਂ ਕਿਹਾ ਜੀ ਅਸੀਂ ਨਹੀਂ, ਅਸੀਂ ਠੇਕੇ ਤੇ ਦੇ ਦਿੱਤਾ ਮੋਦੀ ਨੂੰ। ਨਹੀਂ, ਹੁਣ ਅਗਲੇ ਠੇਕੇਦਾਰ ਅਮਿਤ ਸ਼ਾਹ ਨੇ ਔਰ ਦੂਸਰਿਆਂ ਨੇ ਵੀ ਹੁੰਦਾ ਨਾ, ਟੈਂਡਰ ਇਸ਼ੂ ਹੁੰਦੇ ਨੇ। ਉਹਨਾਂ ਨੇ ਟੈਂਡਰਾਂ ਜਾਂ ਅਮਿਤ ਸ਼ਾਹ ਜਾਂ ਦਿੱਤਿਆ ਨਾਲ ਯੋਗੀ ਵਰਗੇ ਵੀ ਲਾਈਨ 'ਚ ਲੱਗੇ ਨੇ। ਪਰ ਮੈਨੂੰ ਲੱਗਦਾ ਵੀ ਸ਼ਾਇਦ ਮੋਦੀ ਦੇ ਨਾਲ ਇਹਨਾਂ ਦਾ ਭੋਗ ਪੈ ਜਾਏ, ਬਾਕੀ ਸਾਰਿਆਂ ਦਾ ਲੋੜ ਹੀ ਨਾ ਰਹੇ ਅੱਗੋਂ ਠੇਕੇ ਤੇ ਦੇਣ ਦੀ। ਗੁਰਸਿਮਰ ਕੌਰ ਜਿਹੜੇ ਫਤਿਹ ਬੁਲਾਉਂਦੇ ਨੇ। ਲਖਵਿੰਦਰ ਸਿੰਘ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਸਾਹਿਬ ਨੂੰ ਸ਼ਾਇਦ ਇਹ ਹੈ ਵੀ ਸਾਡਾ ਨਾਮ ਪਰਮਜੀਤ ਸਿੰਘ ਹੈ, ਸਾਡਾ ਨਾਮ ਅਮਰਜੀਤ ਹੈ। ਬਹੁਤਾ ਫਰਕ ਨਹੀਂ ਹੈ ਵੈਸੇ, ਤੁਸੀਂ ਪਿਆਰ ਨਾਲ ਲਿਖਦੇ ਹੋ, ਇਹ ਵੀ ਚੰਗਾ ਲੱਗਦਾ। ਸਿਮਰ ਕੌਰ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਆਜ਼ਾਦੀ ਹੱਲ ਹੈ। ਔਰ ਸਾਡੀ ਕਹਿੰਦੇ ਮੰਜ਼ਰ ਖਾਲਸਾ ਜ਼ਿੰਦਾਬਾਦ ਹੈ, ਓਨਲੀ ਸੋਲਿਊਸ਼ਨ ਖਾਲਿਸਤਾਨ ਹੈ। ਔਰ ਜਸਵੀਰ ਸਿੰਘ ਜੀ ਕਹਿੰਦੇ ਨੇ ਤੁਸੀਂ ਸ਼੍ਰੋਮਣੀ ਕਮੇਟੀ ਵੀ ਭਾਰਤ ਸਰਕਾਰ ਨੂੰ ਸੌਂਪ ਕੇ ਸਾਹ ਲੈਣਾ, ਤੁਸੀਂ ਬਾਦਲ ਕਰਕੇ ਪੰਜਾਬ ਝਾੜੂ ਵਾਲਿਆਂ ਨੂੰ ਸੌਂਪਿਆ। ਪੰਜੋਖਰਾ ਸਾਹਿਬ ਲਾਠੀ ਚਾਰਜ ਹੋਇਆ, ਸਰਬੱਤ ਖਾਲਸਾ ਵੱਲੋਂ ਥਾਪਿਆ ਜਥੇਦਾਰ ਦਾਦੂਵਾਲ ਕਿੱਥੇ ਸੀ ਉਦੋਂ, ਇਹ ਦਿਓ ਜਾਣਕਾਰੀ। ਜਸਵੀਰ ਸਿੰਘ ਜੀ, ਤੁਹਾਡੀ ਲਾਇਲਟੀ ਪੰਥ ਨਾਲ ਜਾਂ ਪੰਥਕ ਇਸ਼ੂਜ਼ ਨਾਲੋਂ ਜ਼ਿਆਦਾ ਬਾਦਲ ਟੱਬਰ ਨਾਲ ਲੱਗਦੀ ਹੈ। ਤੁਹਾਨੂੰ ਤੁਹਾਡੀ ਲਾਇਲਟੀ ਮੁਬਾਰਕ। ਤੁਹਾਡੇ ਸਵਾਰ ਬੇਮਾਨੇ ਨੇ, ਕਿਉਂਕਿ ਜੇ ਤੁਹਾਨੂੰ ਖੁਦ ਨਜ਼ਰ ਨਹੀਂ ਆਇਆ ਕਿ ਬਾਦਲਾਂ ਨੇ ਕਿਵੇਂ ਸਿੱਖੀ ਸੰਸਥਾਵਾਂ ਔਰ ਪੰਥਕ ਏਜੰਡੇ ਨੂੰ ਡਿਸਟਰੋਏ ਕੀਤਾ ਤਾਂ ਮੇਰੀ ਐਕਸਪਲੇਨੇਸ਼ਨ ਤੁਹਾਨੂੰ ਕੋਈ ਤਸੱਲੀ ਨਹੀਂ ਦੇ ਸਕਦੀ। ਸੋ ਤੁਹਾਨੂੰ ਗੁੱਡ ਲੱਕ। ਤੁਸੀਂ ਬਾਦਲਾਂ ਦੇ ਖੈਮੇ 'ਚ ਜਿਹੜਾ ਹੈ ਉਹ ਰਾਤ ਮਹਿਸੂਸ ਕਰੋ। ਲੱਖਾ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਐਸ ਕੌਰ ਜੀ ਕਹਿੰਦੇ ਨੇ ਉਹਨਾਂ ਨੂੰ ਕਿਹਾ ਕਿ ਜਸਵੀਰ ਸਿੰਘ ਤੁਸੀਂ ਸਹੀ ਕਹਿ ਰਹੇ ਹੋ। ਔਰ ਨਹੀਂ ਸਹੀ ਨਹੀਂ ਕਹਿ ਰਹੇ। ਵਾਟ ਆਰ ਯੂ ਟਾਕਿੰਗ ਅਬਾਊਟ? ਔਰ ਕਿਉਂਕਿ ਇੱਥੇ ਪੰਜਾਬੀ 'ਚ ਇੱਦਾਂ ਹੀ ਅਪੀਅਰ ਹੋਇਆ ਮੈਨੂੰ। ਔਰ ਫਿਰ ਇਸ ਤਰ੍ਹਾਂ ਕਹਿੰਦੇ ਨੇ ਕਿ ਖਾਲਿਸਤਾਨ ਪਤਾ ਨਹੀਂ ਅੱਜ 8 ਸਾਲਾਂ ਨੂੰ ਬਣਨਾ ਜਾਂ 10 ਸਾਲਾਂ ਨੂੰ, ਪਰ ਕੋਸ਼ਿਸ਼ ਜਾਰੀ ਰਹਿੰਦੀ ਹੈ। SGPC BJP ਦੇ ਹਵਾਲੇ ਕਰਨ ਤੇ ਪੰਜਾਬ ਨੂੰ ਸਿੱਧਾ ਦਿੱਲੀ ਦੀ ਗੁਲਾਮੀ ਕਰਨ ਦੀ ਹਾਈ ਬਾਦਲ ਕਿਹਾ ਉਹਨਾਂ ਨੇ। ਔਰ ਫਿਰ ਕਹਿੰਦੇ ਡਾਕਟਰ ਸਾਹਿਬ ਕਦੇ ਜੱਲੂਪੁਰੀਆਂ ਦਾ ਇਤਿਹਾਸ ਵੀ ਦੱਸ ਦਿਓ। ਦੇਖੋ, ਅਸੀਂ ਕੋਈ ਜੱਲੂਪੁਰੀਆਂ ਦਾ ਕੋਈ ਉਹਨਾਂ ਦਾ
ਕੀ ਹੁੰਦਾ ਹੈ ਉਹ ਕਹਿੰਦੇ ਨੇ ਸ਼ਰਾਜ਼ਾ ਨਹੀਂ ਜੀ ਕੋਈ ਲਫ਼ਜ਼ ਛਜਰਾ, ਉਹ ਨਹੀਂ ਹੈ ਸਾਡੇ ਲਈ। ਐਕਸ਼ਨ ਇੰਪੋਰਟੈਂਟ ਨੇ। ਅੰਮ੍ਰਿਤਪਾਲ ਸਿੰਘ ਦੀ ਜਿਹੜੀ ਐਂਟਰੀ ਸੀ ਜਾਂ ਉਸ ਦਾ ਏਜੰਡਾ, ਹੁਣ ਵੀ ਅਸੀਂ ਕੋਈ ਕਿਸੇ ਨੂੰ ਬਲੈਂਕ ਚੈੱਕ ਨਹੀਂ ਦਿੱਤਾ ਹੋਇਆ। ਅਸੀਂ ਸਮਝਦੇ ਹਾਂ ਵੀ ਕਿਸੇ ਦੀ ਕਾਰਗੁਜ਼ਾਰੀ ਦੇ ਉੱਤੇ ਡਿਪੈਂਡ ਕਰਦਾ ਵੀ ਕੌਣ ਕੀ ਹੈ। ਸੋ ਇਸ ਵੇਲੇ ਜੇ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਕਿ ਭਾਈ ਬੀਜੇਪੀ ਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਉਹਨਾਂ ਦਾ ਪੰਜਾਬ ਤੇ ਕਬਜ਼ੇ ਦੀ ਪਲਾਨ ਹੈ, ਔਰ ਜਿਨ੍ਹਾਂ ਦੇ ਜਹਾਜ਼ ਤੇ ਬਾਦਲ ਦਲੀਆ ਵੀ ਚੜ੍ਹਨ ਲਈ ਤਿਆਰ ਨੇ, ਔਰ ਉਹ ਤਾਂ ਤਰਲੋ ਮੱਛੀ ਹੋ ਰਹੇ ਨੇ ਵੀ ਸਾਨੂੰ ਨਾਲ ਲਾਓ। ਸੋ ਇਹ ਪੰਜਾਬ ਦੇ ਲੋਕਾਂ ਦੀ ਬੈਸਟ ਜਜਮੈਂਟ ਹੋਏਗੀ ਵੀ ਉਹਨਾਂ ਨੇ ਕੀ ਕਰਨਾ। ਅਸੀਂ ਕੋਈ ਜੱਲੂਪੁਰੀਆਂ ਜਾਂ ਕਿਸੇ ਦੇ ਕੋਈ ਵਕੀਲ ਨਹੀਂ ਹੈਗੇ ਵੀ ਅਸੀਂ ਕੋਈ ਉਹਨਾਂ ਦੀ ਐਡਵੋਕੇਸੀ ਕਰਦੇ ਹਾਂ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਦੇਖ ਦੇਖ ਫਤਿਹ ਪੰਥ ਕੀ ਜੀਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਹਿੰਦੇ ਨੇ। ਔਰ ਗੁਰਜੀਤ ਸਿੰਘ ਜੀ ਵੀ ਔਰ ਕੁਲਦੀਪ ਕੌਰ ਜੀ ਵੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਬਲਵਿੰਦਰ ਸਿੰਘ, ਕਹਿੰਦੇ ਹੁਣ ਜਲਦੀ ਬਣੇਗਾ ਖਾਲਿਸਤਾਨ। ਉਹ ਸਭ ਬਣਾਉਣਾ ਪੈਣਾ ਹੈ ਜੀ, ਐਫਰਟ ਕਰਨੇ ਪੈਣੇ ਨੇ, ਘਰ ਬੈਠੇ ਨਹੀਂ ਬਣੇਗਾ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।